ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦੇ ਮੰਗਲਵਾਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਦੋ ਲੋਕੇਸ਼ਨਸ ਨੇ ਸੈਂਟਾ ਨੈਲਾ ਅਤੇ ਮਡੇਲਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨੇ ਮਾਸੋਹਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਦੇ ਲਈ ਵੈਬਸਾਈਟ ਵਿਜ਼ਿਟ ਕਰੋ। ਨੰਬਰ ਇਹਨਾਂ ਦੀ ਵੈਬਸਾਈਟ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਅਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਸਿੱਖ ਫਾਰ ਜਸਟਿਸ ਨੇ ਪੰਜਾਬ ਦੀ ਆਜ਼ਾਦੀ ਲਈ ਮੰਗੀ ਪਾਕਿਸਤਾਨ ਤੋਂ ਮਦਦ, ਕੈਪਟਨ ਹੋਏ ਲੋਹੇ ਲਾਖੇ। ਤੁਹਾਨੂੰ ਪਤਾ ਹੀ ਹੈ ਕਿ ਕੈਪਟਨ ਦਾ ਤੇ ਖਾਸ ਹੀ ਤੇ ਪਿਆਰ ਹੈ ਇਹਨਾਂ ਦੇ ਨਾਲ ਜੀ, ਤੇ ਉਹ ਵੀ ਬਹੁਤ ਮੋਹ ਮੁਹੱਬਤ ਰੱਖਦੇ ਆ। ਦੋਨੇ ਧਿਰਾਂ ਹੁਣ ਫੇਰ ਇੱਕ ਦਫਾ ਆਮੋ ਸਾਹਮਣੇ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਿੱਖ ਫਾਰ ਜਸਟਿਸ ਵਾਲੇ ਆ ਜਿਹੜੇ, ਉਹਨਾਂ ਨੇ ਇੱਕ ਐਲਾਨ ਕੀਤਾ ਹੋਇਆ ਕਿ ਅਸੀਂ ਜਿਹੜਾ 550ਵਾਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਆਉਣਾ, ਤਾਂ ਉਸ ਮੌਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਕਨਵੈਨਸ਼ਨ ਕਰਨੀ ਆ। ਤੇ ਹੋਰ ਵੀ ਕੋਈ ਬਿਆਨ ਆਇਆ ਗੁਰਪਤਵੰਤ ਸਿੰਘ ਪੰਨੂ ਦਾ, ਸ਼ਾਇਦ ਕੋਈ ਪੰਜਾਬ ਦੀ ਆਜ਼ਾਦੀ ਬਾਬਤ ਆ, ਤੇ ਉਹਦੇ ਮੁਤਲਕ ਇਹਨਾਂ ਨੇ ਇੱਕ ਟਵੀਟ ਕੀਤਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਆਪਰੇਸ਼ਨ ਹੋਇਆ, ਪੱਥਰੀ ਸੀਗੀ, ਪੱਥਰੀ ਦਾ ਆਪਰੇਸ਼ਨ ਹੋਇਆ ਵਾ, ਪਰ ਇਸੇ ਦਰਮਿਆਨ ਇਹ ਟਵੀਟ ਕਰਦੇ ਆ ਔਰ ਕਾਫੀ ਇਹਨਾਂ ਨੇ ਸਖਤ ਲਹਿਜੇ ਦੇ ਵਿੱਚ ਟਵੀਟ ਕੀਤਾ। ਔਰ ਪਹਿਲਾਂ ਤੇ ਇਹਨਾਂ ਨੇ ਇਹੋ ਹੀ ਗੱਲ ਕਹੀ ਆ ਕਿ ਇੱਕ ਤੇ ਜਿਹੜਾ ਗੱਠਜੋੜ ਸੀਗਾ ਉਹ ਬੇਨਕਾਬ ਹੋ ਗਿਆ ISI ਦੇ ਨਾਲ, ਇਹਨਾਂ ਦਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ। ਔਰ ਦੂਜੀ ਚੀਜ਼ ਇਹ ਆ ਕਿ ISI ਇੱਕ ਸਾਜ਼ਿਸ਼ ਕਰ ਰਹੀ ਹੈ ਲਾਂਘੇ ਬਾਬਤ। ਤਾਂ ਉਹਨਾਂ ਦੇ ਨਾਲ ਇਮਰਾਨ ਖਾਨ ਨੂੰ ਫਿਰ ਚਿਤਾਇਆ। ਉਹ ਕਹਿੰਦੇ ਕਿ ਜੇ ਸ਼ਾਂਤੀ ਚਾਹੁੰਦਾ ਹੈ ਇਹ ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਜਾਵੇ। ਤੇ ਫਿਰ ਉਹਨੇ ਦੁਹਰਾਇਆ ਕਿ ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ISI ਦੇ ਖਤਰਨਾਕ ਮਨਸੂਬੇ ਆ। ਫਿਰ ਨਾਲ ਵਿਰੋਧ ਕੀਤਾ ਕਨਵੈਨਸ਼ਨ ਦਾ ਕਿ ਭਾਰਤ ਵਿਰੋਧੀ ਤਾਕਤਾਂ ਨੂੰ ਹਵਾ ਦੇਣ ਦੀ ਇਹ ਜਿਹੜੀ ਯੋਜਨਾ ਹੈ, ਇਹ ਆਪਣੀ ਯੋਜਨਾ ਤੁਸੀਂ ਜਿਹੜੀ ਉਹ ਬੰਦ ਕਰੋ। ਫਿਰ ਨਾਲ ਇਹ ਸਲਾਹ ਵੀ ਦਿੱਤੀ ਹੈ ਕਿ ਜੇ ਸੱਚੇ ਮਨ ਨਾਲ ਭਾਰਤ ਨਾਲ ਦੋਸਤੀ ਕਰਨੀ ਚਾਹੁੰਦੇ ਹੋ ਤਾਂ ਫਿਰ ਬੂਹਾ ਜਿਹੜਾ ਤੁਹਾਨੂੰ ਖੁੱਲ੍ਹਣਾ, ਤਾਂ ਉਹ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਹਾਡਾ ਜਿਹੜਾ ਇਹ ਕਦਮ ਆ ਉਹ ਨਖੇਦੀਜਨਕ ਹੋਏਗਾ। ਤਾਂ ਦੂਜੇ ਪਾਸੇ ਨਾਲ ਇਹ ਵੀ ਚੇਤਾ ਕਰਾਇਆ ਕਿ 65, 71 ਤੇ ਕਾਰਗਿਲ ਦੀ ਜੰਗ ਦੇ ਵਿੱਚ ਦੇਖ ਲਓ ਜਿਹੜਾ ਤੁਹਾਡਾ ਹਾਲ ਹੋਇਆ ਸੀ, ਤੁਹਾਡਾ ਅਸ਼ਰ ਹੋਇਆ ਸੀ, ਉਹ ਭੁੱਲਿਓ ਨਾ। ਬਾਕੀ ਨਾਲ ਇਹ ਵੀ ਦੱਸ ਦਿੱਤਾ ਕਿ ਹੁਣ ਪੰਜਾਬ ਆ ਜਿਹੜਾ ਸਮੇਂ ਦੇ ਦਹਾਕੇ ਵਾਲਾ ਨਹੀਂ ਰਿਹਾ। ਸਾਡੀ ਫੌਜ ਤੇ ਪੁਲਿਸ ਹੁਣ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਆ। ਯਾਨੀ ਉਸ ਦੌਰ ਨੂੰ ਵੀ ਚੇਤੇ ਕਰਾ ਦਿੱਤਾ ਜਿਹਨੂੰ ਆਪਾਂ ਇੱਕ ਪੰਜਾਬ ਲਈ ਬਹੁਤ ਭਿਆਨਕ ਦੌਰ ਮੰਨਦੇ ਸੀ, ਅਸੀਂ ਦਾ ਦੌਰ। ਤਾਂ ਉਸ ਦੌਰ ਨੂੰ ਵੀ ਕਹਿੰਦੇ ਕਿ ਹੁਣ ਉਹਦੇ ਨਾਲੋਂ ਸਾਡੀ ਪੁਲਿਸ ਦੀ ਜਿਹੜੀ ਸਮਰੱਥਾ ਉਹ ਬਹੁਤ ਜ਼ਿਆਦਾ। ਪਰ ਇਸੇ ਦਰਮਿਆਨ ਇੱਕ ਜਿਹੜੀ ਹੁਣ ਤਾਜ਼ਾ ਖਬਰ ਆਈ ਆ, ਮੈਂ HT ਵਾਲਿਆਂ ਦੀ ਪੋਰਟਲ ਤੇ ਦੇਖਦਾ ਪਿਆ ਸੀਗਾ ਕਿ ਇਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾ ਦਿੱਤਾ ਸ਼ਾਇਦ ਪੰਜਾਬ ਵੱਲੋਂ। ਔਰ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਹੁੰਦਾ, ਇੰਟਰਪੋਲ ਅੱਗੇ ਫਿਰ ਕਾਰਵਾਈ ਕਰਦੀ ਹੈ। CBI ਤੇ ਪੰਜਾਬ ਇਹਨਾਂ ਦੋਨਾਂ ਨੇ ਹੀ ਰਲ ਕੇ ਇਹ ਰੈੱਡ ਕਾਰਨਰ ਨੋਟਿਸ ਜਿਹੜਾ ਜਾਰੀ ਕਰਵਾਇਆ। ਇਹ ਹੁਣੇ ਖਬਰ ਹੈ ਜਿਹੜੀ ਉਹ ਛਾਇਆ ਹੋਈ ਆ। ਇਹਦੇ ਵਿੱਚ ਪਤਾ ਨਹੀਂ ਹੁਣ ਕੀ ਪਿੱਛੇ ਸਭ ਕੁਛ ਰਿਹਾ,
ਪਰ ਦੋਨੇ ਚੀਜ਼ਾਂ ਜਿਹੜੀਆਂ ਦੇਖੋ ਬੜੀ ਤੇਜ਼ੀ ਨਾਲ ਵਾਪਰਦੀਆਂ ਕਿ ਇੱਕ ਪਾਸੇ ਨਾਲ ਦੀ ਨਾਲ ਨਖੇਦੀ ਆਉਂਦੀ ਆ, ਨਾਲ ਦੀ ਨਾਲ ਦੂਸਰੇ ਪਾਸੇ HP ਤੇ ਖਬਰ ਫਲੈਸ਼ ਹੁੰਦੀ ਆ ਕਿ ਇਹਨਾਂ ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਮੁਕੱਦਮੇ ਦਰਜ ਹੈਗੇ ਆ। ਇੱਕ ਤੇ ਮੇਰੇ ਖਿਆਲ ਨਾਲ ਪਿੱਛੇ ਜੀ ਕੀਤਾ ਸੀ ਇਹਨਾਂ ਨੇ ਦੇਸ਼ ਧਰੋਹ ਦਾ, ਇੱਕ ਉਸ ਤੋਂ ਪਹਿਲਾਂ ਵੀ ਮੁਕੱਦਮਾ। ਤਾਂ ਹੁਣ ਇਹ ਲੜਾਈ ਆ ਜਿਹੜੀ ਉਹ ਪੂਰੀ ਤਰ੍ਹਾਂ ਕੂਟਨੀਤਿਕ ਬਣ ਗਈ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਗੁਰਪਤਵੰਤ ਸਿੰਘ ਪੰਨੂ ਵੀ ਹਮਲਾਵਰ ਆ, ਲਗਾਤਾਰ ਆਪਣੇ ਪ੍ਰੋਗਰਾਮ ਉਹ ਲੀਕ ਰਿਹਾ। UK ਵਿੱਚ ਜਿਹੜੀ ਇਹਨਾਂ ਨੇ ਉਹ ਕੀਤੀ ਸੀਗੀ ਕਨਵੈਨਸ਼ਨ ਸੀ, ਇਸ ਤਰ੍ਹਾਂ ਦੀ ਇਕੱਤਰਤਾ ਸੀ, ਤਾਂ ਉਸ ਤੋਂ ਬਾਅਦ ਉਹ ਖਾਤੇ ਵੀ ਬਲੌਕ ਕਰਾਏ ਜਾਂਦੇ ਆ, ਟਵਿੱਟਰ ਵਾਲਾ ਹੋਵੇ ਚਾਹੇ ਫੇਸਬੁੱਕ ਵਾਲਾ ਹੋਵੇ। ਬਾਅਦ ਦੇ ਵਿੱਚ ਫੇਰ ਆਮੋ ਸਾਹਮਣਾ ਹੁੰਦਾ ਜਦੋਂ ਗ੍ਰਿਫਤਾਰੀਆਂ ਹੁੰਦੀਆਂ। ਹੁਣ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਉਹ ਲਿਖਿਆ ਜਾਂਦਾ ਉਹਨੂੰ ਲੈ ਕੇ ਵੀ ਇੱਕ ਤਰ੍ਹਾਂ ਨਾਲ ਕਹੀਏ ਕੈਪਟਨ ਅਮਰਿੰਦਰ ਸਿੰਘ ਤੇ ਭਾਰਤੀ ਸਟੇਟ ਦਾ ਰੋਲ ਹੀ ਅਦਾ ਕਰ ਰਿਹਾ। ਸੋ ਕੁੱਲ ਮਿਲਾ ਕੇ ਭਾਰਤੀ ਸਟੇਟ ਤੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਜਥੇਬੰਦੀ ਜਿਹੜੀ ਆਮੋ ਸਾਹਮਣੇ ਹੈ। ਤਾਂ ਕੁਛ ਲੋਕ ਜਿਹੜੇ ਇੱਥੇ ਇੰਡੀਆ ਦੇ ਵਿੱਚ ਆ ਉਹ ਸਲਾਹ ਦੇ ਰਹੇ ਆ ਕਿ ਤੁਸੀਂ ਦੇਖੋ ਇਹ ਚੀਜ਼ ਜਿਹੜੀ ਆ ਪਾਕਿਸਤਾਨ ਨੂੰ ਸਲਾਹ ਦੇ ਕੇ ਉਹਨਾਂ ਤੇ ਛੱਡ ਦਿਓ, ਉਹਨਾਂ ਦੇ ਵਿਵੇਕ ਤੇ ਛੱਡ ਦਿਓ ਕਿ ਉਹਨਾਂ ਨੇ ਕੀ ਕਰਨਾ ਹੈ। ਏਦਾਂ ਤੇ ਜਦੋਂ ਸੰਗਤਾਂ ਜਾਂਦੀਆਂ ਨਨਕਾਣਾ ਸਾਹਿਬ ਦੇ ਵਿੱਚ ਉਦੋਂ ਵੀ ਖਾਲਿਸਤਾਨ ਦੇ ਜਿਹੜੇ ਹਮਾਇਤੀ ਉੱਥੇ ਆਪਣਾ ਪ੍ਰਚਾਰ ਕਰਦੇ ਆ, ਤੁਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ। ਹਾਂ, ਅਪੀਲ ਕਰੋ, ਸਲਾਹ ਕਰੋ, ਕੂਟਨੀਤਿਕ ਆਪਣੀ ਜਿਹੜੀ ਹੈ ਤਾਕਤ ਵਰਤੋ ਕਿ ਉਹ ਇਹਨਾਂ ਚੀਜ਼ਾਂ ਤੋਂ ਇਨਕਾਰ ਕਰ ਦੇਣ ਕਿ ਅਸੀਂ ਆਪਣੀ ਧਰਤੀ ਤੇ ਇਸ ਤਰ੍ਹਾਂ ਦੀ ਕੋਈ ਭਾਈ ਜਥੇਬੰਦੀ ਹੈ ਜਿਹੜੀ ਉਹਨੂੰ ਇਜਾਜ਼ਤ ਨਹੀਂ ਦੇਵਾਂਗੇ ਕਨਵੈਨਸ਼ਨ ਕਰਨ ਦੀ। ਪਰ ਜਿਹੜਾ ਹਾਂ ਤੁਸੀਂ ਕਹਿੰਦੇ ਹੋ ਕਿ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਇਹ ਗੱਲ ਗਲਤ ਆ। ਇੱਥੇ ਰੱਖਿਆ ਮਾਰ ਵੀ ਕਹਿੰਦੀ ਆ, ਸਾਬਕਾ ਪੁਲਿਸ ਅਫਸਰ ਵੀ ਇੱਥੇ ਡਿਬੇਟਾਂ 'ਚ ਕਹਿਣ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਗੱਲ ਤੇ ਇਹ ਆ ਕਿ ਠੀਕ ਆ ਉਹਨਾਂ ਦਾ ਪੰਜਾਬ ਹੈ ਜਿਹੜਾ ਬਾਰਡਰ ਦੇ ਨਾਲ ਲੱਗਦਾ, ਪਰ ਉਹਨਾਂ ਨੂੰ ਬਹੁਤੀ ਗੱਲ ਜਿਹੜੀ ਆ ਭਾਰਤ ਸਰਕਾਰ ਤੋਂ ਘੋਣੀ ਚਾਹੀਦੀ ਆ ਕਿਉਂਕਿ ਇਹ ਮਸਲਾ ਜਿਹੜਾ ਇੱਕ ਕੌਮਾਂਤਰੀ ਮਸਲਾ ਹੈ, ਕੋਈ ਇੰਟਰਸਟੇਟ ਮਸਲਾ ਨਹੀਂ ਹੈ। ਕਿ ਬਹੁਤੀ ਗੱਲ ਜਿਹੜੀ ਆ ਭਾਰਤੀ ਨਿਜ਼ਾਮ ਕਹੇ ਤਾਂ ਬਹੁਤ ਬਿਹਤਰ ਹੋਏਗਾ। ਜਿਹੜਾ ਵਿਦੇਸ਼ ਮੰਤਰਾਲਾ ਜਾਂ ਸਾਡੀ ਹੋਮ ਮਿਨਿਸਟਰੀ ਆ, ਪ੍ਰਧਾਨ ਮੰਤਰੀ ਆ, ਉਹਨਾਂ ਤੋਂ ਇਹ ਗੱਲ ਕਹਾਈ ਜਾਵੇ ਤੇ ਉਹਦਾ ਵਜ਼ਨ ਵੀ ਜ਼ਿਆਦਾ ਹੋਊਗਾ। ਇਹ ਮਾਮਲਾ ਜਿਹੜਾ ਲੱਗਦਾ ਕਿ ਹੁਣ ਅੱਗੇ ਜਾ ਕੇ ਭਖੂਗਾ। ਦੇਖਦੇ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਇਹਨਾਂ ਨੇ ਉਹ ਹੁੰਦਾ ਆਯੋਜਿਤ ਹੁੰਦਾ ਜਾਂ ਫਿਰ ਉਹਨੂੰ ਰੱਦ ਕੀਤਾ ਜਾਂਦਾ। ਜੀ 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 ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ ਕਹਿੰਦੇ ਜਥੇਦਾਰ ਦਾਦੂਵਾਲ ਨੇ 8 ਜਨਵਰੀ ਨੂੰ ਰਣਸੀਂਹ ਕਲਾਂ ਮੋਗਾ ਵਿੱਚ ਰੱਖੀ ਹੈ ਕਨਵੈਨਸ਼ਨ। ਦੇਖੋ ਇਹ ਪ੍ਰੋਗਰਾਮ ਇਹ ਉਲੀਕੀ ਜਾਂਦੇ ਸੀਗੇ, ਤੁਹਾਨੂੰ ਯਾਦ ਹੋਣਾ ਜਦੋਂ ਬਰਗਾੜੀ ਮੋਰਚਾ ਖਤਮ ਹੋਇਆ ਉਸ ਤੋਂ ਬਾਅਦ ਇਹ ਦੋ ਧਿਰਾਂ ਹੀ ਬਣ ਗਈਆਂ, ਇੱਕ ਤਰ੍ਹਾਂ ਨਾਲ ਧਿਆਨ ਸਿੰਘ ਮੰਡ ਤੇ ਦੂਸਰੇ ਪਾਸੇ ਦਾਦੂਵਾਲ ਸਾਹਿਬ, ਤੀਸਰੀ ਧਿਰ ਵੀ ਕਹਿ ਸਕਦੇ ਹਾਂ ਅਜਨਾਲਾ ਸਾਹਿਬ, ਕਿਉਂਕਿ ਉਹਨਾਂ ਨੇ ਵੀ ਧਿਆਨ ਸਿੰਘ ਮੰਡ ਨੂੰ ਕਾਫੀ ਟਕੋਰਾਂ ਕੀਤੀਆਂ ਸੀ ਲਾ ਲਾ ਕੇ ਬਿਆਨਾਂ ਦੇ ਵਿੱਚ। ਸੋ ਇਹ 3 ਮੁਤਵਾਜ਼ੀ ਜਥੇਦਾਰ ਸੀਗੇ, ਕੌਮ ਨੂੰ ਮਿਲੇ ਸਰਬੱਤ ਖਾਲਸਾ ਜੋ ਚੱਬੇ ਦੇ ਵਿੱਚ ਹੋਇਆ ਸੀ। ਤਿੰਨੇ ਇੱਕ ਮੁੱਦੇ ਤੇ ਹੋਣ, ਇੱਕ ਮਤ ਨਹੀਂ ਰਹੇ, ਸਾਫ਼ ਗੱਲ ਇਹ ਆ। ਉਸ ਤੋਂ ਬਾਅਦ ਹੋਇਆ ਕਿ ਦਾਦੂਵਾਲ ਨੂੰ ਮਨਾਉਣ ਦੇ ਯਤਨ ਕੀਤੇ ਗਏ ਸੀਗੇ। ਧਿਆਨ ਸਿੰਘ ਮੰਡ ਦੇ ਕੋਈ ਸਾਥੀ ਗਏ ਸੀਗੇ ਪਰ ਉਹਨੇ ਆਖਿਆ ਕਿ ਹਮ ਨਾ ਮਾਨੇ। ਉਹਨਾਂ ਨੂੰ ਵੀ ਸ਼ਾਇਦ ਕਿਹਾ ਹੋਣਾ ਕਿ ਜੇ ਆਪਾਂ ਦੋਵੇਂ ਰੁੱਸ ਬੈਠੇ ਤੇ ਮੋਰਚਾ ਲਾਊ ਕੌਣ ਵੇ। ਉਸ ਤੋਂ ਬਾਅਦ ਫੇਰ ਧਿਆਨ ਸਿੰਘ ਮੰਡ ਦੀ ਉਹ ਵੀਡੀਓ ਕੱਲ ਜਿਹਦੀ ਕਾਫੀ ਚਰਚਾ ਹੋਈ, ਉਹਨਾਂ ਨੇ ਉਹ ਵੀਡੀਓ ਪਾਈ ਤੇ ਆਪਣਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀਗਾ 20 ਦਸੰਬਰ ਦਾ, ਉਹ ਉਹਨਾਂ ਨੇ ਪੋਸਟਪੋਨ ਕਰ ਦਿੱਤਾ 10 ਜਨਵਰੀ ਤੇ ਕਿ ਜੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ, ਉਹਦੇ ਮੱਦੇਨਜ਼ਰ ਅਸੀਂ ਇਹ ਮੀਟਿੰਗ ਜਿਹੜੀ ਪੋਸਟਪੋਨ ਕਰ ਰਹੇ ਹਾਂ। ਪਰ ਇਹਨਾਂ ਨੇ ਜਿਹੜੀ ਇੱਕ ਮੀਟਿੰਗ ਰੱਖੀ ਸੀਗੀ ਬੂਟਾ ਸਿੰਘ ਰਣਸੀਂਹ ਕਲਾਂ ਵਾਲਿਆਂ ਨੇ, ਤਾਂ ਉਹ ਮੀਟਿੰਗ ਜਿਹੜੀ ਆ ਪੋਸਟਪੋਨ ਨਹੀਂ ਕੀਤੀ ਗਈ। ਅੱਜ ਦੇ ਦਿਨ ਜਿਹੜੀ ਰੱਖੀ ਗਈ ਤਾਂ ਉੱਥੇ ਇਕੱਤਰਤਾ ਹੋਈ ਆ, ਦਾਦੂਵਾਲ ਸਾਹਿਬ ਵੀ ਪਹੁੰਚੇ, ਹਾਲਾਂਕਿ ਬੰਦੇ ਉੱਥੇ ਬਹੁਤੇ ਨਹੀਂ ਪਹੁੰਚੇ। ਮੇਰੇ ਖਿਆਲ ਦੇ ਨਾਲ ਸੰਗਤ ਦੀ ਜੇ ਗਿਣਤੀ ਲਾਈਏ ਤੇ 100-150 ਹੋਊਗੀ। ਉਹਨਾਂ ਨੇ ਗੁਰਦੁਆਰਾ ਵਿੱਚ ਮੀਟਿੰਗ ਕੀਤੀ ਆ, ਇਕੱਠ ਨਹੀਂ ਹੋਇਆ ਜਿੱਦਾਂ ਇਹਨਾਂ ਨੇ ਪਹਿਲਾਂ ਹੀ ਸੱਦਾ ਦਿੱਤਾ ਸੀਗਾ, ਕਾਫੀ ਪਹਿਲਾਂ ਸੱਦਾ ਦਿੱਤਾ ਸੀਗਾ ਕਿ ਆਓ ਸਾਰੀ ਸੰਗਤ ਆਓ ਆਪਾਂ ਵਿਚਾਰਾਂ ਕਰੀਏ। ਤਾਂ ਉਸ ਪੱਧਰ ਦੀ ਸੰਗਤ ਨਹੀਂ ਆਈ ਜਿਸ ਪੱਧਰ ਦਾ ਅੰਦਾਜ਼ਾ ਲਾ ਕੇ ਚੱਲਦੇ ਸੀਗੇ। ਤਾਂ ਇਹਨਾਂ ਨੇ ਹੁਣ ਪ੍ਰੋਗਰਾਮ ਦਿੱਤਾ, ਇਹ ਕਹਿੰਦੇ ਆ ਕਿ ਅਸੀਂ ਰਣਸੀਂਹ ਕਲਾਂ ਦੇ ਵਿੱਚ 8 ਜਨਵਰੀ ਨੂੰ ਇੱਕ ਕਨਵੈਨਸ਼ਨ ਕਰਾਂਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਰਲ ਕੇ ਬੂਟਾ ਸਿੰਘ ਰਣਸੀਂਹ ਕਲਾਂ ਹੋਰਾਂ ਦੇ ਨਾਲ ਰਣਸੀਂਹ ਕਲਾਂ ਜਿਹੜਾ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ, ਉੱਥੇ ਅਲੱਗ ਕਨਵੈਨਸ਼ਨ ਕਰਨ ਦਾ ਐਲਾਨ ਕਰ ਦਿੱਤਾ। ਤਾਂ ਹੋ ਸਕਦਾ ਉਸ ਕਨਵੈਨਸ਼ਨ 'ਚ, ਕਿਉਂਕਿ ਬਰਗਾੜੀ 'ਚ ਤੇ ਹੁਣ ਬਹਿਣ ਨਹੀਂ ਦੇਣਾ ਗਿਆ, ਉੱਥੇ ਤਾਂ ਉਹਨਾਂ ਨੇ 44 ਲਾ ਦਿੱਤੀ ਆ, ਤਾਂ ਹੋ ਸਕਦਾ ਕਿ ਉਸ ਕਨਵੈਨਸ਼ਨ ਦੇ ਵਿੱਚੋਂ ਕੋਈ ਹੋਰ ਪ੍ਰੋਗਰਾਮ ਨਿਕਲ ਆਵੇ ਤੇ ਉਸ ਤੋਂ ਬਾਅਦ ਕੋਈ ਮੋਰਚਾ ਵੀ ਵੇਖਣ ਨੂੰ ਮਿਲ ਸਕਦਾ। ਪਰ ਮੋਰਚਾ ਇੱਕ ਨਹੀਂ, ਮੋਰਚੇ ਕਈ ਵੇਖਣ ਨੂੰ ਮਿਲ ਸਕਦੇ ਆ, ਕਿਉਂਕਿ ਧਿਆਨ ਸਿੰਘ ਮੰਡ ਜੀ ਵੀ ਕਹਿ ਰਹੇ ਆ
ਕਿ ਆਪਣਾ ਜਿਹੜਾ ਪਹਿਲਾ ਪੜਾਅ ਉਹ ਖਤਮ ਹੋਇਆ, ਦੂਸਰਾ ਪੜਾਅ ਫਿਰ ਸ਼ੁਰੂ ਕਰਿਆ। ਜੀ ਜੀ ਜੀ। ਅਗਲੀ ਜਿਹੜੀ ਆ ਗੱਲ ਕਰਦੇ ਹਾਂ, ਕਹਿੰਦੇ ਸੱਜਣ ਕੁਮਾਰ ਨੂੰ ਸਜ਼ਾ ਕਰਵਾ ਕੇ ਦਰਬਾਰ ਸਾਹਿਬ ਪੁੰਜੇ ਫੂਲਕਾ ਫਾਂਸੀ ਲਈ ਜਾਣਗੇ ਸੁਪਰੀਮ ਕੋਰਟ। ਫਾਂਸੀ ਲਈ ਸੁਪਰੀਮ ਕੋਰਟ ਜਾਣ ਜਾਂ ਨਾ ਜਾਣ, ਉਹਨਾਂ ਨੇ ਚਲੇ ਜਾਣਾ ਹੈ ਜਿਨ੍ਹਾਂ ਨੂੰ ਝਟਕੇ ਲੱਗੇ ਆ। ਸੱਜਣ ਕੁਮਾਰ ਜਿਹੜਾ ਕਿ ਕਾਤਲ ਠਹਿਰਾਇਆ ਗਿਆ ਅਦਾਲਤਾਂ ਵੱਲੋਂ, ਉਹ ਜਾਊਗਾ ਹੀ ਜਾਊਗਾ, ਭੱਜ ਕੇ ਜਾਊਗਾ। ਔਰ ਤਾਜ਼ਾ ਅਪਡੇਟ ਇਸ ਮਾਮਲੇ 'ਚ ਇਹ ਵੀ ਆ ਕਿ ਸੱਜਣ ਨੇ ਅੱਜ ਜਿਹੜੀ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਹੈ ਉਹ ਤੋਂ ਅਸਤੀਫਾ ਦੇ ਦਿੱਤਾ ਤੇ ਖੁਦ ਆਇਆ ਅਸਤੀਫਾ ਲੈ ਕੇ। ਰਾਹੁਲ ਗਾਂਧੀ ਨੂੰ ਜਾ ਕੇ ਨੇ ਅਸਤੀਫਾ ਸੌਂਪ ਦਿੱਤਾ। ਹਾਂ, ਜਦੋਂ ਮੀਡੀਆ ਦੇ ਸਾਹਮਣੇ ਆਇਆ ਬੋਲਿਆ ਨਹੀਂ, ਇੱਕ ਅਲਫਾਜ਼ ਵੀ ਮੂੰਹ ਨਹੀਂ ਕੱਢਿਆ, ਚੁੱਪ ਚੁਪੀਤਾ ਉੱਥੋਂ ਨਿਕਲ ਗਿਆ। ਤਾਂ ਕਾਂਗਰਸ ਤੋਂ ਮੈਂਬਰਸ਼ਿਪ ਜਿਹੜੀ ਸੀਗੀ ਉਹ ਤੇ ਇਹਦੀ ਖਾਰਜ ਹੋ ਗਈ ਆ। ਪਰ ਅੱਜ ਜਿਹੜਾ ਕਾਂਗਰਸੀ ਰਾਹੁਲ ਗਾਂਧੀ ਆ, ਉਹਨੂੰ ਜਦੋਂ ਇਸ ਤਰ੍ਹਾਂ ਦੇ ਸਵਾਲ ਕੀਤੇ ਗਏ, ਉਹ ਕਹਿੰਦਾ ਜੀ ਕਿ ਮੈਂ ਤੇ ਆਲਰੇਡੀ ਇਸ ਮਾਮਲੇ ਤੇ ਸਥਿਤੀ ਜਿਹੜੀ ਉਹ ਸਪਸ਼ਟ ਕਰ ਚੁੱਕਾ। ਸਥਿਤੀ ਤੂੰ ਕੀ ਸਪਸ਼ਟ ਕੀਤੀ ਆ? ਕਦੇ ਤੂੰ ਆਪ ਹੀ ਆਪਣੇ ਬਿਆਨਾਂ 'ਚ ਕਹਿ ਦੇਣਾ ਕਿ ਕਿਸੇ ਕਾਂਗਰਸੀ ਦਾ ਹੱਥ ਨਹੀਂ, ਅਦਾਲਤਾਂ 'ਚ ਸਾਬਤ ਹੋ ਰਿਹਾ। ਕਦੇ ਤੂੰ ਇੰਟਰਵਿਊ 'ਚ ਆਪ ਹੀ ਕਹਿ ਦੇਣਾ ਕਿ ਹੈ ਸੀ ਕੁਛ ਕਾਂਗਰਸੀ ਬੰਦਿਆਂ ਦਾ ਹੱਥ। ਤੋ ਸਪਸ਼ਟ ਤੂੰ ਹੈ ਹੀ ਨਹੀਂਗਾ, ਸਪਸ਼ਟ ਤੂੰ ਕੀ ਕਰੇਗਾ? ਦੂਜੀ ਚੀਜ਼ ਇਹ ਹੈ ਇਸ ਮਾਮਲੇ ਦੇ ਵਿੱਚ ਕਿ HS ਫੂਲਕਾ ਜੀ ਪਹੁੰਚੇ ਆ। ਅੱਜ ਉਹਨਾਂ ਦਾ ਇਸਤਕਬਾਲ ਕੀਤਾ ਗਿਆ, CPC ਵੱਲੋਂ ਸਨਮਾਨ ਵੀ ਕੀਤਾ ਗਿਆ। ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਸਿਰੋਪਾਜ਼ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਜੋ ਹੋਰ ਰਸਮ ਹੁੰਦੀ ਆ ਸਨਮਾਨਿਤ ਕਰਨ ਦੀ, ਤਾਂ ਉਹ ਵੀ ਕੀਤੀ ਗਈ ਆ ਪੂਰੀ। ਤਾਂ ਇਹ HS ਫੂਲਕਾ ਜੀ ਆ ਜਿਹੜੇ ਅੱਜ ਦੀ ਘੜੀ ਦੇ ਵਿੱਚ ਜੇ ਦੇਖੀਏ ਤਾਂ ਬਹੁਤ ਜਲਦੀ, ਜਿਵੇਂ ਇਹਨਾਂ ਨੂੰ ਕੁਛ ਮਾਮਲਿਆਂ ਦੇ ਵਿੱਚ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀਗਾ, ਤੇ ਅੱਜ ਦੀ ਘੜੀ ਉਹ ਬਹੁਤ ਵੱਡਾ ਇੱਕ ਕੱਦ ਕਰ ਗਏ ਆ, ਕਿਉਂਕਿ ਬਹੁਤ ਮਾਨ ਸਨਮਾਨ ਇਹਨਾਂ ਕੁਛ ਘੰਟਿਆਂ ਦੇ ਦਰਮਿਆਨ ਹੀ HS ਫੂਲਕਾ ਦਾ ਵਧਿਆ। ਵੈਸੇ ਮਾਨ ਸਨਮਾਨ ਤੇ ਪਹਿਲਾਂ ਵੀ ਸੀਗਾ, ਪਰ ਕਦੇ ਉਹ ਦਿਨ ਤੁਸੀਂ ਯਾਦ ਕਰੋ ਕਿ ਜਦੋਂ ਅਕਾਲੀ ਬਹੁਤ ਵੱਡੇ ਦੋਸ਼ ਲਾਉਂਦੇ ਸੀ, ਤਾਂ ਇਹਨਾਂ ਨੇ ਜਦੋਂ ਲਲਕਾਰਿਆ ਫਿਰ ਬੈਕਫੁੱਟ ਤੇ ਚਲੇ ਗਏ। ਫਿਰ ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਮਸਟੰਡੇ ਹੁੰਦੇ ਆ, ਉਹ ਉਹਨਾਂ ਦੀ ਦਾੜੀਆਂ ਮੁੱਛਾਂ ਨੂੰ ਲੈ ਕੇ ਵੀ ਸਵਾਲ ਕਰਦੇ ਸੀ ਸੋਸ਼ਲ ਮੀਡੀਆ। ਇੱਥੋਂ ਤੱਕ ਕਿ ਜਿਹੜੇ ਪੀੜਤ ਆ ਉਹਨਾਂ ਤੋਂ ਪੈਸੇ ਖਾਣ ਦਾ ਜਾਂ ਉਹਨਾਂ ਦੇ ਨਾਂ ਤੇ ਪੈਸਾ ਖਾਣ ਦਾ ਇਹੋ ਜਿਹਾ ਵੀ ਦੋਸ਼ ਲਾਇਆ ਗਿਆ। ਪਰ ਫੂਲਕਾ ਸਾਹਿਬ ਆਪਣੀ ਧੁਨ ਦੇ ਸਵਾਰ ਆ, ਆਪਣੀ ਲੜਾਈ ਉਹਨਾਂ ਨੇ ਲੜੀ ਆ ਜਿਸ ਸ਼ਿੱਦਤ ਦੇ ਨਾਲ, ਉਹਦਾ ਸਾਰਿਆਂ ਨੇ ਹੁਣ ਸਵਾਗਤ ਕੀਤਾ। ਇੱਥੋਂ ਤੱਕ ਕਿ ਜਿਹੜੀ ਮਾਤਾ ਜਗਦੀਸ਼ ਕੌਰ ਆ, ਉਹਨੇ ਖੁਦ ਕਿਹਾ ਕਿ HS ਫੂਲਕਾ ਨੇ ਇਸ ਤਰੀਕੇ ਨਾਲ ਕੇਸ ਲੜਿਆ ਜਿਸ ਤਰ੍ਹਾਂ ਉਹ ਖੁਦ ਪੀੜਤ ਹੁੰਦਾ। ਮਤਲਬ ਕਿ ਇਸ ਭਾਵਨਾ ਦੇ ਨਾਲ ਉਸ ਬੰਦੇ ਨੇ ਕੇਸ ਲੜਿਆ ਜਿਸ ਤਰ੍ਹਾਂ ਉਹਦੇ ਕੋਈ ਆਪਣੇ ਜੀ ਚਲੇ ਗਏ ਹੁੰਦੇ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਦੇਖੋ, ਮਾਨ ਸਨਮਾਨ ਜੋ ਅਸੀਂ ਉਹਨਾਂ ਨੂੰ ਦੇ ਰਹੇ ਸ਼ਬਦਾਂ ਰਾਹੀਂ ਜਾਂ ਜੋ ਕਮੇਟੀ ਕਰ ਰਹੀ ਹੈ ਉਹ ਵੱਖਰੇ ਆ, ਪਰ ਜੋ ਇੱਕ ਪੀੜਤ ਨੇ ਗੱਲ ਕਹਿ ਦੇਣੀ, ਜੋ ਇੰਨੇ ਸਾਲ 35 ਸਾਲ ਇਨਸਾਫ ਲਈ ਦਰ ਬਦਰ ਹੈ, ਉਹਦੇ ਵੱਲੋਂ ਇਹ ਕਹਿ ਦੇਣਾ ਕਿਸੇ ਬੰਦੇ ਨੂੰ ਕਿ ਇਹਨੂੰ ਇਸ ਤਰ੍ਹਾਂ ਅਸੀਂ ਵੇਖਿਆ ਕੰਮ ਕਰਦੇ ਨੂੰ ਜਿਸ ਤਰ੍ਹਾਂ ਇਹਦੇ ਆਪਣੇ ਚਲੇ ਗਏ ਹੁਣ, ਮੇਰੇ ਖਿਆਲ ਦੇ ਨਾਲ ਇਹ ਸਭ ਤੋਂ ਵੱਡਾ ਮਾਨ ਸਨਮਾਨ। ਤਾਂ HS ਫੂਲਕਾ ਨੂੰ ਮੇਰੇ ਖਿਆਲ ਦੇ ਨਾਲ ਹੋਰ ਵੀ ਸਨਮਾਨ, ਜਿੱਦਾਂ ਇੱਥੇ ਉਹਨਾਂ ਸਿਆਸਤਦਾਨਾਂ ਨੂੰ ਵੀ ਫਕਰੇ ਕੌਮ ਦੇ ਸਨਮਾਨ ਦਿੱਤੇ ਆ, ਜਿਹੜੇ ਆਪਣੀ ਕੌਮ ਦੇ ਕਚਹਿਰੀ ਦੇ ਵਿੱਚ ਖਲੋਤੇ ਆ ਗੁਨਾਹਗਾਰ ਬਣ ਕੇ। ਤਾਂ ਇਹੋ ਜਿਹੇ ਬੰਦੇ ਦਾ ਵੀ ਸਨਮਾਨ ਕਰਨਾ ਚਾਹੀਦਾ। ਕੋਈ ਵੱਡਾ ਰੁਤਬਾ, ਵੈਸੇ ਤੇ ਇਹੋ ਜਿਹੇ ਬੰਦੇ ਰੁਤਬੇ ਦੇ ਹੁੰਦੇ ਨਹੀਂ ਹੈ, ਕਿਉਂਕਿ ਉਹਨਾਂ ਦੇ ਆਪਣੇ ਕੰਮ ਹੀ ਆ ਜਿਹੜੇ ਰੁਤਬਾ ਹੁੰਦੇ ਆ। ਪਰ ਮੇਰੇ ਖਿਆਲ ਦੇ ਨਾਲ ਕੋਈ ਇਹੋ ਜਿਹਾ ਇਹਨਾਂ ਨੂੰ ਜ਼ਰੂਰ ਪੁਰਸਕਾਰ ਦੇਣਾ ਚਾਹੀਦਾ, ਜ਼ਰੂਰ ਅਵਾਰਡ ਦੇਣਾ ਚਾਹੀਦਾ, ਜਿਹੜਾ ਇੱਕ ਕੌਮ ਵੱਲੋਂ ਹੋਵੇ ਕਿ ਠੀਕ ਹੈ ਇਹਨਾਂ ਨੇ ਲੜਾਈ ਲੜੀ ਆ। ਵਕੀਲ ਤੇ ਬਹੁਤ ਲੜਾਈ ਲੜਦੇ ਆ, ਪਰ ਜਿਹੜੀ ਇਹ ਲੜਾਈ ਸੀ ਇਹ ਥੋੜੀ ਬੇਖਮ ਵੀ ਸੀਗੀ, ਥੋੜੀ ਅੱਡ ਤਰ੍ਹਾਂ ਦੀ ਸੀਗੀ। ਔਰ ਜਿਹੜੀ ਸਟੇਟ ਦੇ ਨਾਲ ਹੋਵੇ ਉਹ ਲੜਾਈ ਵੈਸੇ ਵੀ ਬਹੁਤ ਖਤਰਨਾਕ ਹੁੰਦੀ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵਿਧਾਇਕਾਂ ਦੀ ਤਨਖਾਹ ਵਧਾਉਣ ਸੰਬੰਧੀ ਹੁਣ ਵਿਧਾਨ ਸਭਾ ਦਾ ਸਪਸ਼ਟੀਕਰਨ ਹੈ, ਕੀ ਕਹਿੰਦੇ ਨੇ? ਦੇਖੋ, ਸੋਸ਼ਲ ਮੀਡੀਆ ਦੀ ਤਾਕਤ ਹੈ ਰਾਜ ਕਰਨਵੀਰ ਸਿੰਘ ਜੀ। ਜੇ ਮੰਨ ਲਓ ਅੱਜ ਆਪਾਂ 7-8 ਸਾਲ ਪਿੱਛੇ ਹੁੰਦੇ, 8-10 ਸਾਲ ਪਿੱਛੇ ਹੁੰਦੇ ਪੰਜਾਬ ਦੇ ਵਿੱਚ, ਤੇ ਸ਼ਾਇਦ ਕਿਸੇ ਨੇ ਸੁਣਨੀ ਨਹੀਂ ਸੀ। ਤੀਜੇ ਚੌਥੇ ਦਿਨ ਪਤਾ ਲੱਗਣਾ ਸੀਗਾ ਕਿ ਇੰਨੀ ਤਨਖਾਹ ਹੋ ਗਈ ਆ। ਰੌਲਾ ਪਿਆ, ਲੋਕੀ ਕਹਿੰਦੇ ਕਿ ਤੁਸੀਂ ਇੱਕ ਪਾਸੇ ਦੇਣ ਵਾਰੀ ਇਹ ਗੱਲ ਕਹਿੰਦੇ ਜੇ ਕਿ ਖਜ਼ਾਨਾ ਜਿਹੜਾ ਉਹ ਰੋਡਵੇਜ਼ ਦੀ ਬੱਸ ਵਾਂਗੂ ਖਾਲੀ ਖੜਕਦਾ ਪਿਆ, ਤੇ ਦੂਸਰੇ ਪਾਸੇ ਤੁਸੀਂ ਲੱਪਾ ਭਰ ਕੇ ਖਾਈ ਜਾਂਦੇ ਹੋ, ਲੱਪ ਗੜੱਪੀ ਖਾਈ ਜਾਂਦੇ ਹੋ। ਤਾਂ ਹੁਣ ਵਿਧਾਨ ਸਭਾ ਨੇ ਸਪਸ਼ਟ ਕੀਤਾ, ਉਹ ਕਹਿੰਦੇ ਕਿ ਦੇਖੋ ਜੀ, ਨਹੀਂ ਤਨਖਾਹਾਂ ਵਧਾਈਆਂ ਗਈਆਂ, ਕੋਈ ਵਾਅਦਾ ਨਹੀਂ ਕੀਤਾ ਗਿਆ। ਇਹ ਮਾਮਲਾ ਹਜੇ ਆਮ ਮੰਤਵ ਸੰਬੰਧੀ ਕਮੇਟੀ ਦੇ ਕੋਲ ਵਿਚਾਰਨਯੋਗ ਆ। ਮਤਲਬ ਕਿ ਇੱਕ ਸਬ ਕਮੇਟੀ ਬਣਾਈ ਗਈ ਸੀ ਕਿ 5 ਮੈਂਬਰੀ,
ਜਿਹਨੂੰ ਰਿਪੋਰਟ ਦੇਣ ਵਾਸਤੇ ਕਿਹਾ ਗਿਆ ਸੀਗਾ ਕਿ ਵਿਧਾਇਕਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ। ਤੇ ਉਹਨਾਂ ਨੇ ਕਿਹਾ ਕਿ ਬੇਬੁਨਿਆਦ ਖਬਰਾਂ ਜਿਹੜੀਆਂ ਉਹ ਮੀਡੀਆ ਦੇ ਇੱਕ ਹਿੱਸੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਹਕੀਕਤ ਇਹ ਆ ਕਿ ਇਹ ਜਿਹੜੀਆਂ ਤਨਖਾਹਾਂ ਨੇ ਉਹ ਨਹੀਂ ਵਧੀਆਂ। ਤੇ ਮੇਰੇ ਖਿਆਲ ਦੇ ਨਾਲ ਦੇਖੋ, ਇਹਨਾਂ ਦੇ ਆਪਣੇ ਬੰਦਿਆਂ ਨੇ ਜਿਸ ਤਰੀਕੇ ਨਾਲ ਕਿਹਾ ਤਾਂ ਮੀਡੀਆ ਦਾ ਉਹਦੇ 'ਚ ਕੀ ਦੋਸ਼ ਆ? ਕਿਉਂਕਿ ਜਿਹੜੇ ਰਾਜਾ ਵੜਿੰਗ ਵਰਗੇ ਆ ਉਹ ਤੇ ਉੱਥੇ ਤਣਿੰਗ ਹੋ ਕੇ ਖਲੋ ਗਏ ਸੀਗੇ। ਉਹ ਕਹਿੰਦੇ ਜਿਹੜਾ ਵਿਰੋਧ ਕਰਦਾ ਉਹ ਛੱਡ ਦੇਵੇ, ਨਾ ਲਵੇ ਤਨਖਾਹ। ਤਾਂ ਇਹਦਾ ਮਤਲਬ ਉਹ ਮੋਹਰ ਲਾ ਰਹੇ ਸੀਗੇ ਕਿ ਹਾਂਜੀ ਇਹ ਖਬਰ ਠੀਕ ਆ, ਇਹ ਤਨਖਾਹਾਂ ਵਧਣੀਆਂ ਚਾਹੀਦੀਆਂ ਔਰ ਵੱਧ ਗਈਆਂ। ਇਹਨਾਂ ਦੇ ਆਪਣੇ ਬੰਦਿਆਂ ਨੇ ਔਨ ਰਿਕਾਰਡ ਔਨ ਕੈਮਰਾ ਆ ਕੇ ਇਹ ਗੱਲਾਂ ਕਹੀਆਂ ਕਿ ਹਾਂਜੀ ਤਨਖਾਹ ਦੀ ਜ਼ਰੂਰਤ ਆ, ਹੁਣ ਵਾਧਾ ਹੋਣਾ ਚਾਹੀਦਾ। ਇਹਨਾਂ ਦਾ ਧਰਮ ਸੋਚ ਆ ਜਿਹੜਾ ਉਹ ਤੇ ਬਹੁਤ ਪਹਿਲਾਂ ਕਹਿ ਚੁੱਕਾ ਕਿ ਤਨਖਾਹ ਤੇ ਵਾਧਾ ਹੋਣਾ ਚਾਹੀਦਾ। ਖੈਰ ਇਹਨਾਂ ਨੇ ਜਿਹੜਾ ਸਪਸ਼ਟੀਕਰਨ ਦਿੱਤਾ, ਬੇਸ਼ੱਕ ਦੂਸਰੇ ਪਹਿਲੂ ਤੋਂ ਦਿੱਤਾ ਕਿ ਮੀਡੀਆ ਨੇ ਮਨਘੜਤ ਖਬਰ ਪੇਸ਼ ਕੀਤੀ ਆ, ਪਰ ਅਸਲ ਦੇ ਵਿੱਚ ਜਿਸ ਤਰੀਕੇ ਦਾ ਦਬਾਅ ਬਣਿਆ ਇਹ ਸਫਾਈ ਦੇਣ ਲਈ ਮਜਬੂਰ ਹੋਇਆ, ਇਹ ਕਦਮ ਪਿੱਛੇ ਪੁੱਟਣ ਲਈ ਮਜਬੂਰ ਹੋਇਆ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਤਨਖਾਹਾਂ ਦੇ ਵਿੱਚ ਇਜ਼ਾਫਾ ਕਰਦੇ ਹਾਂ ਤੇ ਆਹ ਇਲੈਕਸ਼ਨ ਜਿਹੜੇ ਆਉਂਦੇ ਪਏ ਆ, 2 ਮਹੱਤਵਪੂਰਨ ਇਲੈਕਸ਼ਨ ਆ। ਚਲੋ ਪੰਚਾਇਤ ਦਾ ਇਲੈਕਸ਼ਨ ਤੇ ਤੁਹਾਨੂੰ ਪਤਾ ਹੈ ਛਿੱਤਰ ਨਾਲ ਘੁੱਗੀ ਕੁੱਟਣ ਵਾਲੀ ਗੱਲ ਹੁੰਦੀ ਹੈ ਜਿਹੜਾ ਸੱਤਾ ਦੇ ਵਿੱਚ ਹੁੰਦਾ, ਪਰ ਜਿਹੜਾ ਅਗਾਂਹ ਇਲੈਕਸ਼ਨ ਹੋਣਾ ਉਹਦੇ ਤੇ ਅਸਰ ਨਾ ਪੈ ਜਾਵੇ। ਤੇ ਇਹਨਾਂ ਚੀਜ਼ਾਂ ਨੂੰ ਸ਼ਾਇਦ ਵਿਚਾਰ ਕੇ ਇੱਕ ਕਦਮ ਹੈ ਜਿਹੜਾ ਉਹ ਪਿੱਛੇ ਪੁੱਟ ਲਿਆ ਗਿਆ। ਮੇਰੇ ਖਿਆਲ ਦੇ ਨਾਲ ਕਿ ਜਿਹੜੇ ਵਿਚਾਰੇ ਬਹੁਤ ਗਰੀਬ ਆ, ਖਾਸ ਤੌਰ ਤੇ 117 ਚੋਂ 85 ਬੰਦੇ ਆ ਜਿਹੜੇ ਸਾਡੀ ਜਿਹੜੀ ਅਸੈਂਬਲੀ ਉਹਦੇ ਮੈਂਬਰ ਆ, ਉਹ ਕਰੋੜਪਤੀ ਆ, ਤੇ ਉਹਨਾਂ ਗਰੀਬਾਂ ਦੇ ਮੇਰੇ ਖਿਆਲ ਦੇ ਨਾਲ ਹੱਕਾਂ ਤੇ ਡਾਕਾ ਵੱਜ ਗਿਆ ਲੋਕਾਂ ਨੇ ਜਿਹੜਾ ਵਿਰੋਧ ਕੀਤਾ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਲੀਡਰ ਨੇ ਸੁਸਾਇਟੀ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰ ਬਣਾਇਆ ਸਿਨੇਮਾ, 12 ਦੇ ਉੱਤੇ ਕੇਸ ਦਰਜ। ਦੇਖੋ ਇਹਦੇ ਵਿੱਚ ਸਾਬਕਾ ਵਿਧਾਇਕ ਹੈ ਜਿਹੜੇ ਗੁਰਬਚਨ ਸਿੰਘ ਬੱਬੇਹਾਲੀ, ਉਹਦੇ ਮੁੰਡੇ ਅਮਰਜੋਤ ਤੇ 12 ਨੂੰ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਸਮੇਤ ਕੋਆਪਰੇਟਿਵ ਸੁਸਾਇਟੀ ਸੀ ਕੋਈ, ਉਹਦੇ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਕਰਕੇ ਸਿਨੇਮਾ ਬਣਾਉਣ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਗਿਆ। ਤਾਂ ਗੁਰਬਚਨ ਸਿੰਘ ਬੱਬੇਹਾਲੀ ਤੇ ਕਹਿੰਦਾ ਕਿ ਪੰਚਾਇਤੀ ਚੋਣਾਂ ਕਰਕੇ ਇਹ ਮਾਮਲਾ ਸਾਰਾ ਦਰਜ ਕੀਤਾ ਗਿਆ। ਉਹ ਕਹਿੰਦੇ ਆ ਕਿ ਇਹ ਸਾਰਾ ਕੁਛ ਇਸ ਕਰਕੇ ਆ ਕਿਉਂਕਿ ਉਹ ਆਪਣੇ ਜਿਹੜੇ ਕਾਰਕੁਨ ਆ ਉਹਨਾਂ ਦੀ ਇਮਦਾਦ ਨਾ ਕਰ ਸਕਣ, ਇਹ ਇਸੇ ਕਰਕੇ ਕੋਈ ਗੋਂਦ ਗੁੰਦੀ ਗਈ ਆ। ਉਹ ਕਹਿੰਦੀ ਕਿ ਸਿਆਸੀ ਬਦਲਾਖੋਰੀ ਹੈ, ਹੋਰ ਕੁਛ ਨਹੀਂ ਹੈ। ਇਹ ਮਾਮਲਾ ਜਿਹੜਾ ਉਹ ਕਹਿੰਦੇ ਬਹੁਤ ਪੁਰਾਣਾ, ਮੇਰਾ ਨਾਂ ਹੁਣ ਪਾਇਆ ਗਿਆ ਤੇ ਜਿਹਨਾਂ 12 ਲੋਕਾਂ ਦੇ ਨਾਂ ਪਾਏ ਗਏ ਆ ਉਹਨਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਆ। ਉਹ ਅੱਗੇ ਕਹਿੰਦੇ ਆ ਕਿ ਇਹ ਮਾਮਲਾ ਦਰਜ ਕੀਤਾ ਗਿਆ ਤਾਂ ਇਹ ਜਿਹੜੇ ਬੰਦੇ ਦੇ ਬਿਆਨਾਂ ਤੇ ਮਾਮਲਾ ਦਰਜ ਹੋਇਆ ਉਹ ਸੁਸਾਇਟੀ ਦਾ ਮੈਂਬਰ ਵੀ ਨਹੀਂ ਹੈ, ਤੇ ਜਿਸ ਜਗ੍ਹਾ ਤੇ ਇਹ ਮਾਲ ਬਣਿਆ ਉਹ ਜਗ੍ਹਾ ਸੁਸਾਇਟੀ ਦੀ ਨਹੀਂ ਬਲਕਿ ਕਿਸੇ ਕੰਪਨੀ ਦੀ ਆ। ਪਰ ਦੂਸਰੇ ਪਾਸੇ ਗੁਰਦਾਸਪੁਰ ਥਾਣੇ ਦਾ ਇੰਚਾਰਜ ਹੈ ਜਿਹੜਾ ਕੁਲਵੰਤ ਸਿੰਘ, ਉਹ ਕਹਿੰਦਾ ਕਿ ਸਹਿਕਾਰੀ ਸਭਾ ਦੇ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਕਰਕੇ ਨਕਲੀ ਦਸਤਾਵੇਜ਼ ਤਿਆਰ ਕੀਤੇ ਗਏ ਸੀਗੇ, ਜਿਹਦੇ ਕਰਕੇ ਕੇਸ ਚੱਲ ਰਿਹਾ ਸੀਗਾ। ਪੜਤਾਲ ਕੀਤੀ, ਉਸ ਪੜਤਾਲੀਆ ਰਿਪੋਰਟ ਤੋਂ ਬਾਅਦ ਇਹਨਾਂ ਲੋਕਾਂ ਨੂੰ ਨਾਮਜ਼ਦ ਕਰ ਲਿਆ। ਹੁਣ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ, ਪਰ ਦੋਵੇਂ ਚੀਜ਼ਾਂ ਚੋਂ ਇੱਕ ਚੀਜ਼ ਤੇ ਸਹੀ ਹੈ ਨਾ, ਜਾਂ ਤੇ ਨਜਾਇਜ਼ ਕਬਜ਼ਾ ਹੋਇਆ ਜਾਂ ਨਜਾਇਜ਼ ਪਰਚਾ ਹੋਇਆ। ਜੇ ਨਜਾਇਜ਼ ਕਬਜ਼ਾ ਹੋਇਆ ਤਾਂ ਵੀ ਬਹੁਤ ਘਟੀਆ ਕਰਤੂਤ ਆ, ਕਿਉਂਕਿ ਜੇ ਤੁਸੀਂ ਪੰਜਾਬ ਦੇ ਵਿੱਚ ਵੇਖੋਗੇ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਜਾਂ ਸਹਿਕਾਰੀ ਜ਼ਮੀਨਾਂ ਨੇ 3000 ਕਰੋੜ ਦੀ ਪ੍ਰਾਪਰਟੀ ਆ ਜਿਹਨਾਂ ਤੇ ਇਹੋ ਜਿਹੇ ਰਸੂਖਦਾਰਾਂ ਨੇ ਕਬਜ਼ੇ ਕਰ ਦਿੱਤਾ, ਜਿਹਦੇ ਵਿੱਚ ਪੁਲਿਸ ਵਾਲੇ ਵੀ ਆ, ਨੇਤਾ ਵੀ ਆ, ਹਰਾਮਖੋਰ ਅਫਸਰਸ਼ਾਹੀ ਦੇ ਜਿਹੜੇ ਪੁਰਜੇ ਆ ਉਹ ਵੀ ਆ, ਬਹੁਤ ਸਾਰੇ ਲੋਕ ਆ। ਤਾਂ ਇੱਕ ਨੈਕਸਸ ਆ ਜਿਨ੍ਹਾਂ ਨੇ 3000 ਕਰੋੜ ਦੀ ਪ੍ਰਾਪਰਟੀ ਜਿਹੜੀ ਸਾਡੀ ਉਹ ਨੱਪ ਰੱਖੀ ਆ। ਤਾਂ ਇਹ ਬਹੁਤ ਗਲਤ ਆ ਜੇ ਨਜਾਇਜ਼ ਕਬਜ਼ਾ ਸੀ, ਪਰ ਜੇ ਨਜਾਇਜ਼ ਪਰਚਾ ਹੋਇਆ ਤਾਂ ਫਿਰ ਕਾਂਗਰਸ ਵੱਲੋਂ ਬਹੁਤ ਗਲਤ ਆ। ਪਰ ਅਕਾਲੀਆਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਵੇਲੇ ਵੀ ਇਹ ਸਭ ਕੁਛ ਚੱਲਦਾ ਸੀਗਾ। ਔਰ ਮੈਨੂੰ ਚੇਤਾ ਹੈ ਚੱਲਦੀ ਚੋਣ ਦੇ ਵਿੱਚ SGPC ਦੀਆਂ ਉਦੋਂ ਵੋਟਾਂ ਸੀਗੀਆਂ, ਚੱਲਦੀ ਚੋਣ ਦੇ ਵਿੱਚ ਇੱਕ ਜਥੇਦਾਰ ਦੇ ਉਲਟ ਉਹਦਾ ਹੀ ਬੇਲੀ ਖਲੋ ਗਿਆ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਉਹਦੇ ਨਾਲ ਕੰਮਕਾਰ ਵੀ ਕਰਦਾ ਰਿਹਾ। ਉਸ ਬੰਦੇ ਨੂੰ ਚੱਲਦੀ ਕੰਪੇਨ ਦੇ ਵਿੱਚੋਂ ਚੁਕਵਾਇਆ ਗਿਆ, ਭੁੱਕੀ ਦਾ ਕੇਸ ਪਾਇਆ ਗਿਆ। ਜਦੋਂ ਨੇ ਨਾਮਜ਼ਦਗੀ ਵਾਪਸ ਲੈ ਲਈ ਤੇ ਉਹੀ ਕੇਸ ਮੁੜ ਕੇ ਰੱਦ ਕਰਵਾ ਕੇ ਜੇਲ੍ਹ ਚ ਕਢਵਾ ਦਿੱਤਾ। ਸੋ ਇਸ ਤਰ੍ਹਾਂ ਦਾ ਸਾਰਾ ਕੁਛ ਚੱਲਦਾ। ਇਲੈਕਸ਼ਨ ਦੇ ਵਿੱਚ ਜਿਹਦੇ ਹੱਥ ਡੰਡਾ ਹੁੰਦਾ ਫਿਰ ਮੁੜ ਕੇ ਉਹਦੇ ਹੱਥ ਹੀ ਸਾਰਾ ਕੁਛ ਫੰਡਾ ਹੁੰਦਾ। ਪਰ ਇਹ ਮੇਰੇ ਖਿਆਲ ਮਾੜੀ ਫਿਰਤ ਆ। ਜੇ ਨਜਾਇਜ਼ ਕਬਜ਼ੇ ਕਰਦੇ ਆ ਉਹ ਵੀ ਮਾੜੀ ਫਿਰਤ ਆ, ਜੇ ਨਜਾਇਜ਼ ਪਰਚੇ ਕਰਦੇ ਆ ਉਹ ਵੀ ਮਾੜੀ।
ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਰਾਧੇ ਮਾਂ ਦੀਆਂ ਜਿਹੜੀਆਂ ਫੇਰ ਵੱਧ ਸਕਦੀਆਂ ਨੇ ਮੁਸ਼ਕਿਲਾਂ, ਆਵਾਜ਼ ਦੇ ਸੈਂਪਲ ਕੀਤੇ ਨੇ ਮੈਚ। ਦੇਖੋ ਥੋੜੇ ਦਿਨ ਪਹਿਲਾਂ ਇਹਨੇ ਲਿਖਤੀ ਦਿੱਤਾ ਸੀਗਾ ਕਿ ਮੈਂ ਹੁਣ ਕੁਛ ਹਰਕਤਾਂ ਤੋਂ ਬਾਜ ਆਊਂਗੀ, ਇਹ ਵੀ ਵਿੱਚ ਲਿਖਾ ਲੈਂਦੇ ਕਿ ਇਹਨੂੰ ਮਾਂ ਨਹੀਂ ਕਹਿਣਾ ਕਿਸੇ ਨੇ। ਰਾਧੇ ਕਹੋ ਕਿ ਜਿੱਦਾਂ ਦੇ ਕੰਮ ਆ, ਮਾਂ ਸ਼ਬਦ ਤੇ ਬੜਾ ਪਵਿੱਤਰ ਸ਼ਬਦ ਹੈ ਨਾ, ਮੁਕੱਦਸ ਸ਼ਬਦ ਆ। ਸੋ ਇਹ ਇੱਕ ਵਾਰੀ ਫੇਰ ਘਿਰੀ ਆ ਵਿਵਾਦਾਂ ਚ। ਮਾਮਲਾ ਕੀ ਆ? ਮਾਮਲਾ ਇਹ ਸੀਗਾ ਕਿ ਕਪੂਰਥਲਾ ਦਾ ਕੋਈ ਰਹਿਣ ਵਾਲਾ ਵਸਨੀਕ ਆ, ਉਹ ਕਹਿੰਦਾ ਕਿ ਇਹ ਮੇਰੇ ਤੇ ਡੋਰੇ ਪਾਉਣ ਦੇ ਯਤਨ ਕਰਦੀ ਸੀਗੀ। ਕੋਈ ਮਾਮਲਾ ਸੀ, ਉਸ ਮਾਮਲੇ ਦੇ ਵਿੱਚ ਉਹ ਵੀ ਇਨਵੋਲਵ ਸੀਗਾ, ਪਾਰਟੀ ਸੀਗਾ। ਤਾਂ ਇਹਨੇ ਫੋਨ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਕਹਿੰਦੀ ਸੀਗੀ ਕਿ ਜੇ ਤੂੰ ਮੇਰੇ ਨਾਲ ਗੱਲਾਂ ਨਹੀਂ ਮਾਰੇਗਾ ਤੇ ਤੂੰ ਭਸਮ ਹੋ ਜਾਏਗਾ। ਤੋ ਇਸ ਤਰ੍ਹਾਂ ਦੀਆਂ ਮਿੱਠੀਆਂ ਮਾਰਦੀ ਸੀਗੀ। ਤਾਂ ਉਸ ਬੰਦੇ ਨੇ ਸ਼ਿਕਾਇਤ ਕਰ ਦਿੱਤੀ, ਪੁਲਿਸ ਵਾਲਿਆਂ ਨੇ ਕੀਤਾ ਕੱਖ ਨਹੀਂ, ਉਹ ਬੰਦਾ ਚਲੇ ਗਿਆ ਹਾਈ ਕੋਰਟ ਦੇ ਵਿੱਚ। ਉਹਨੇ ਉਹ ਜਿਹੜੀ ਆਵਾਜ਼ ਸੀ ਰਿਕਾਰਡ ਹੋਈ, ਉਹਦੀ ਫੋਰੈਂਸਿਕ ਪੜਤਾਲ ਕਰਕੇ ਰਿਪੋਰਟ ਵੀ ਨਾਲ ਲਾ ਦਿੱਤੀ। ਫਿਰ ਹਾਈ ਕੋਰਟ ਨੇ ਇੱਥੋਂ ਦੇ SSP ਨੂੰ ਕਾਫੀ ਝਿੜਕਿਆ ਸੀਗਾ ਤੇ ਇਸ ਤਰੀਕ ਦਾ ਕਿਹਾ ਸੀਗਾ ਕਿ ਆ ਕੇ ਸਟੇਟਸ ਰਿਪੋਰਟ ਦਾਖਲ ਕਰੋ। ਹੁਣ ਉੱਥੇ ਜਾ ਕੇ ਪੁਲਿਸ ਨੇ ਜਿਹੜੀ ਸਟੇਟਸ ਰਿਪੋਰਟ ਦਾਖਲ ਕੀਤੀ, ਉਹਦੇ ਵਿੱਚ ਇਹ ਵਾਅਦਾ ਕੀਤਾ ਕਿ 1 ਮਹੀਨੇ ਦੇ ਅੰਦਰ ਅੰਦਰ ਕਾਰਵਾਈ ਅਸੀਂ ਕੋਰਟ ਦੇ ਕਹਿਣੇ ਮੁਤਾਬਕ ਕਰ ਦੇਵਾਂਗੇ। ਤਾਂ ਇਹਦਾ ਮਤਲਬ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਧੇ ਉਰਫ ਬੱਬੋ ਆ ਜਿਹੜੀ, ਉਹ ਫਿਰ ਕਿਸੇ ਕਾਨੂੰਨੀ ਪੇਚ 'ਚ ਫਸ ਸਕਦੀ ਆ। ਅੱਗੇ ਵੀ ਵੈਸੇ ਤੇ ਬਹੁਤ ਸਾਰੇ ਕਾਨੂੰਨੀ ਪਚੜੇ ਤੇ ਹੋਰ ਵਿਵਾਦਾਂ 'ਚ ਫਸੀ ਰਹੀ ਆ। ਤਾਂ ਇਹ ਮਾਮਲਾ ਜਿਹੜਾ ਇੱਕ ਵੱਖਰੀ ਕਿਸਮ ਦਾ, ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹੋ ਜਿਹੇ ਵਿਵਾਦ ਇਹਦੇ ਨਾਲ ਜੁੜੇ ਆ ਕਿ ਕਦੇ ਮਹਾਮੰਡਲੇ ਈਸ਼ਵਰ ਦੀ ਜਿਹੜੀ ਉਪਾਧੀ ਲੈਂਦੀ ਆ, ਉਹਦੇ 'ਚ ਰਿਸ਼ਵਤਖੋਰੀ ਦਾ ਦੋਸ਼ ਲੱਗ ਜਾਂਦਾ। ਕਦੇ ਇੱਕ ਐਕਟਰਸ ਸੀਗੀ, ਉਹ ਇਹਦੇ ਤੇ ਕਈ ਕਿਸਮ ਦੇ ਹੁਣ ਭੱਦੇ ਦੋਸ਼ ਲਾ ਦਿੰਦੀ ਆ। ਇੱਕ ਦਾਜ ਵਾਲਾ ਮਾਮਲਾ ਆ ਜਾਂਦਾ ਸਾਹਮਣੇ। ਤਾਂ ਇਹ ਇੱਕ ਐਸਾ ਮਾਮਲਾ ਜਿਹਦੇ ਵਿੱਚ ਇੱਕ ਬੰਦਾ ਖੁਦ ਕਹਿੰਦਾ ਕਿ ਇੱਕ ਔਰਤ ਜਿਹੜਾ ਕਿ ਪਖੰਡ ਕਰਦੀ ਆ ਰਾਧੇ ਮਾਂ ਹੋਣ ਦਾ, ਉਹ ਮੇਰੇ ਤੇ ਡੋਰੇ ਪਾਓ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਧਿਆਤਮ ਦੀ ਦੁਨੀਆ ਦੇ ਵਿੱਚ ਕੈਸੇ ਲੋਕ ਆ ਗਏ ਆ ਜਿਨ੍ਹਾਂ ਦੇ ਨਾਲ ਇੰਨੇ ਵਿਵਾਦ ਆ, ਸ਼ਾਇਦ ਉਹਨਾਂ ਦੇ ਸਿਰ ਦੇ ਵਿੱਚ ਉਹਨੇ ਵਾਲ ਵੀ ਨਾ ਹੋਣ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਿਆਹਾਂ ਦੇ ਝਗੜਿਆਂ ਸੰਬੰਧੀ ਸ਼ਿਕਾਇਤਾਂ ਨੇ ਪੁਲਿਸ ਪਾਈ ਵਕਤਾਂ 'ਚ। ਇਹ ਤੇ ਵਾਕਿਆ ਨਾ ਚਿੰਤਾਜਨਕ ਗੱਲ ਆ, ਕਿਉਂਕਿ ਅਸੀਂ ਹੋਰ ਪਹਿਲੂਆਂ ਤੇ ਬਹੁਤ ਚਰਚਾ ਕਰਦੇ ਹਾਂ ਕਿ ਸਾਡੀ ਐਜੂਕੇਸ਼ਨ ਪ੍ਰਣਾਲੀ ਹੈ ਜਿਹੜੀ ਉਹ ਡਿੱਗ ਪਈ, ਸਿਹਤ ਵਿਵਸਥਾ ਡਿੱਗ ਪਈ, ਬੇਰੁਜ਼ਗਾਰੀ ਆ, ਸਾਡਾ ਪੌਣ ਪਾਣੀ ਖਰਾਬ ਹੋ ਗਿਆ, ਸਾਡਾ ਵਿੱਤੀ ਸੰਕਟ ਆ ਪੰਜਾਬ ਦਾ। ਅਸੀਂ ਇਹਨਾਂ ਮੁੱਦਿਆਂ ਨੂੰ ਵਿਚਾਰਦੇ ਔਰ ਵਿਚਾਰਨਾ ਵੀ ਚਾਹੀਦਾ, ਪਰ ਅਸੀਂ ਕਈ ਵਾਰ ਇਹ ਸਮਾਜਿਕ ਜਿਹੜੇ ਇਸ਼ੂ ਹੈ ਨਾ ਉਹ ਛੱਡ ਜਾਂਦੇ ਆ। ਮਸਲਨ ਜਿੱਦਾਂ ਹੁਣ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਕਿ ਅੱਜ ਤੋਂ 25-30 ਸਾਲ ਪਹਿਲਾਂ ਸਾਡੇ ਪਿੰਡਾਂ 'ਚ ਡਾਈਵੋਰਸ ਸ਼ਬਦ ਤੇ ਕੋਈ ਇਸਤੇਮਾਲ ਹੀ ਨਹੀਂ ਸੀ ਕਰਦਾ। ਅੱਜ ਦੀ ਘੜੀ ਅਨਪੜ੍ਹ ਫੈਮਿਲੀ ਦੇ ਵਿੱਚ ਵੀ ਇਹ ਸ਼ਬਦ ਹੈ ਜਿਹੜਾ ਪਤਾ ਕਿ ਡਾਈਵੋਰਸ ਤਲਾਕ ਕੀ ਹੁੰਦਾ। ਉਹਦਾ ਕਾਰਨ ਇਹ ਹੋਆ ਕਿਉਂਕਿ ਚਲਣ ਜ਼ਿਆਦਾ ਚੱਲ ਪਿਆ। ਜਿਹੜੀ ਚੀਜ਼ ਦਾ ਚਲਣ ਚੱਲੂਗਾ ਉਹ ਚੀਜ਼ ਓਨੀ ਫਿਰ ਮਕਬੂਲੀਅਤ ਹਾਸਲ ਕਰ ਲੈਂਦੀ ਆ। ਤਾਂ ਇਹ ਜਿਹੜਾ ਡਾਈਵੋਰਸ ਵਾਲਾ ਚੱਕਰ ਆ, ਇਹ ਪੁਲਿਸ ਵਾਲਿਆਂ ਨੂੰ ਵੀ ਵਕਤਾਂ 'ਚ ਪਾਈ ਬੈਠਾ, ਕਿਉਂਕਿ ਉਹ ਕਹਿੰਦੇ ਕਿ ਜਿੰਨੀਆਂ ਸ਼ਿਕਾਇਤਾਂ ਸਾਡੇ ਕੋਲ ਕੁੱਲ ਆ ਰਹੀਆਂ ਨੇ ਉਹਦੇ ਵਿੱਚੋਂ 50% ਆ ਜਿਹੜੇ ਉਹ ਵਿਆਹ ਸੰਬੰਧੀ ਝਗੜਿਆਂ ਦੀਆਂ ਸ਼ਿਕਾਇਤਾਂ। ਕਹਿਣ ਦਾ ਮਤਲਬ ਆ ਕਿ ਇੱਕ ਧਿਰ ਜਾ ਕੇ ਸ਼ਿਕਾਇਤ ਕਰਦੀ ਹੈ ਦੂਸਰੀ ਤੇ, ਸ਼ਿਕਾਇਤ ਜ਼ਿਆਦਾਤਰ ਕੁੜੀ ਵਾਲੀ ਧਿਰ ਕਰਦੀ ਆ ਔਰ ਉਹਨਾਂ ਦੇ ਕੋਲ 493 ਇਹ ਹੈ, ਉਹਦੇ ਵਿੱਚ ਉਹ ਪਰਚਾ ਦਰਜ ਕਰਾ ਦਿੰਦੇ ਆ ਕਿ ਦੇਖੋ ਜੀ ਦਾਜ ਦੀ ਮੰਗ ਕੀਤੀ ਗਈ ਆ, ਫਿਰ ਕੁੱਟਮਾਰ ਕੀਤੀ ਗਈ ਆ। ਤਾਂ ਇਸ ਧਾਰਾ ਦੀ ਵਰਤੋਂ ਬਹੁਤ ਰੱਜ ਕੇ ਹੁੰਦੀ ਆ। ਹੁਣ ਉਹ ਜਿਹੜੇ ਪੁਲਿਸ ਵਾਲੇ ਕਹਿੰਦੇ ਕਿ ਦੇਖੋ ਸਾਡੇ ਕੋਲ ਇਹ ਮਾਮਲੇ ਆਉਂਦੇ ਆ, ਪਰ ਇਹਨਾਂ ਮਾਮਲਿਆਂ ਦੀ ਇੰਨੀ ਜ਼ਿਆਦਾ ਗਿਣਤੀ ਆ ਕਿ ਕਈ ਵਾਰ ਅਸੀਂ ਉਲਝ ਜਾਂਦੇ ਔਰ ਖੁਦ ਪੁਲਿਸ ਅਫਸਰ ਕਹਿੰਦੇ ਆ ਕਿ ਸਾਨੂੰ ਇਹਨਾਂ ਸ਼ਿਕਾਇਤਾਂ ਤੋਂ ਅਲੱਗ ਕਰ ਦੇਣਾ ਚਾਹੀਦਾ, ਮਤਲਬ ਕਿ ਕੋਈ ਹੋਰ ਅਥਾਰਟੀ ਹੋਵੇ ਜੋ ਇਹਨਾਂ ਮਾਮਲਿਆਂ ਨੂੰ ਹੈਂਡਲ ਕਰੇ। ਤਾਂ ਇਹ ਮੇਰੇ ਖਿਆਲ ਦੇ ਨਾਲ ਇਹ ਵਿਚਾਰ ਠੀਕ ਆ ਵੇਖਣ ਵਾਲਾ, ਕਿਉਂਕਿ ਦੇਖੋ ਇਹ ਮਾਮਲਾ ਰਿਹਾ ਇੱਕ ਸੰਸਥਾ ਹੈ। ਇਸ ਸੰਸਥਾ ਦੇ ਵਿੱਚ ਦੋ ਜੀਆਂ ਦਾ ਆਪੋ ਵਿੱਚ ਦੀ ਤਾਲਮੇਲ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਤਾਲਮੇਲ ਵਿਗੜ ਗਿਆ, ਕਿਉਂਕਿ ਏਡਾ ਸਫ਼ਰ ਤੈਅ ਕਰਨਾ, ਦੋਨਾਂ ਚੋਂ ਕਿਸੇ ਨਾ ਕਿਸੇ ਤੋਂ ਗਲਤੀ ਹੁੰਦੀ, ਕਈ ਵਾਰ ਦੋਵੇਂ ਗਲਤ ਹੋ ਜਾਂਦੇ ਆ। ਤਾਂ ਇਹ ਇੱਕ ਸੰਸਥਾ ਨੂੰ ਬਚਾਈ ਰੱਖਣ ਵਾਸਤੇ ਅਸੀਂ ਉਸ ਤਰੀਕੇ ਦਾ ਟਰੀਟਮੈਂਟ ਨਹੀਂ ਦੇ ਸਕਦੇ ਜਿਸ ਤਰੀਕੇ ਨਾਲ ਆਮ ਕੇਸਾਂ ਦੇ ਵਿੱਚ ਪੁਲਿਸ ਦਿੰਦੀ ਹੈ, ਕਿਉਂਕਿ ਪੁਲਿਸ ਨੇ ਤਾਂ ਕ੍ਰਿਮੀਨਲ ਕੇਸਾਂ ਵਾਂਗੂ ਇਹਨੂੰ ਹੈਂਡਲ ਕਰਨਾ ਹੈ ਨਾ, ਔਰ ਚੱਲਦਾ ਵੀ ਆ। ਇੱਥੇ ਜਦੋਂ ਹੁਣ ਇਹਨਾਂ ਨੇ ਬਣਾਏ ਹੋਏ ਆ ਜਿੱਦਾਂ ਵੂਮੈਨ ਸੈੱਲ ਆ, ਉਹਦੇ ਵਿੱਚ ਭੇਜ ਦਿੱਤਾ ਜਾਂਦਾ ਮਾਮਲਾ, ਕਮੇਟੀਆਂ ਜਿਹੀਆਂ ਬਣਾਈਆਂ, ਉੱਥੇ ਵੀ ਕਈ ਵਾਰ ਦੋਸ਼ ਲੱਗਦੇ ਆ ਕਿ ਰਿਸ਼ਵਤਖੋਰੀ ਹੁੰਦੀ ਹੈ। ਤਾਂ ਆਮ ਤੌਰ ਤੇ ਜਿੱਦਾਂ ਪੁਲਿਸ ਕੰਮ ਕਰਦੀ ਆ
ਉਹ ਇਹਨਾਂ ਚੀਜ਼ਾਂ ਨੂੰ ਉਸੇ ਤਰੀਕੇ ਨਾਲ ਹੀ ਲੈਂਦੀ ਆ, ਜਦ ਕਿ ਜ਼ਰੂਰਤ ਹੁੰਦੀ ਆ ਕਿ ਸਮਝਾਇਆ ਜਾਵੇ, ਬੁਝਾਇਆ ਜਾਵੇ। ਕਿਉਂਕਿ ਅੱਜ ਕੱਲ੍ਹ ਤੇ ਤਲਾਕਾਂ ਦੇ ਕਾਰਨ ਜਿਹੜੇ ਆ ਉਹ ਤੁਸੀਂ ਵੇਖੋ ਕਿ ਕੋਈ ਸਬਜ਼ੀ 'ਚ ਲੂਣ ਮਿਸੇ ਤੋਂ ਰੌਲਾ ਪਾ ਬੈਂਦਾ, ਕੋਈ ਵਟਸਐਪ ਤੇ ਗੱਲ ਕਰਦੇ ਆ ਜਾਂ ਵਟਸਐਪ ਤੇ ਚੈਟ ਕਰਦੇ ਆ, ਉਹਦੇ ਚੀਜ਼ ਤੋਂ ਹੋ ਕੇ ਉੱਥੋਂ ਤੱਕ ਪਹੁੰਚ ਜਾਂਦਾ। ਯਾਨੀ ਛੋਟੇ ਛੋਟੇ ਝਗੜੇ ਜਿਹੜੇ ਆ ਉਹ ਇੱਥੋਂ ਤੱਕ ਪਹੁੰਚਦੇ ਆ। ਤਾਂ ਪੁਲਿਸ ਵਾਲੇ ਜਿਹੜੇ ਆ ਉਹ ਇਹਨਾਂ ਮਾਮਲਿਆਂ ਦੇ ਵਿੱਚ ਸਗੋਂ ਕਈ ਵਾਰ ਫਾਇਦਾ ਖੱਟਣ ਦਾ ਯਤਨ ਕਰਦੇ ਆ ਕਿ ਚਲੋ ਸਾਡਾ ਫਾਇਦਾ ਹੋ ਜਾਵੇ। ਉਹਦੇ ਨਾਲ ਵਿਆਹ ਵਰਗੀ ਜਿਹੜੀ ਇੱਕ ਸੰਸਥਾ ਟੁੱਟ ਜਾਂਦੀ ਆ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਜਾਂ ਤਾਂ ਪ੍ਰੋਫੈਸ਼ਨਲ ਢੰਗ ਦੇ ਨਾਲ, ਪੇਸ਼ੇਵਰ ਢੰਗ ਦੇ ਨਾਲ ਇਹਨਾਂ ਮਾਮਲਿਆਂ ਨੂੰ ਨਜਿੱਠਿਆ ਜਾਵੇ, ਜਾਂ ਫਿਰ ਕੋਈ ਅਥਾਰਟੀ ਏਦਾਂ ਦੀ ਬਣਾਈ ਜਾਵੇ ਜੋ ਸਿੱਖਿਅਤ ਹੋਵੇ, ਜੋ ਸਿਖਲਾਈ ਯਾਫਤਾ ਹੋਵੇ, ਜਾਂ ਇਹ ਜਿਹੜੀ ਪੁਲਿਸ ਕਰਦੀ ਆ ਇਹਨਾਂ ਨੂੰ ਐਕਸਟਰਾ ਟ੍ਰੇਨਿੰਗ ਦਿੱਤੀ ਜਾਵੇ ਕਿ ਭਾਈ ਦੋ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਤੁਸੀਂ ਏਦਾਂ ਦਾ ਕੰਮ ਕਰਨਾ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਇੱਕ ਇਸ਼ਕ ਦੇ ਚੱਕਰ 'ਚ ਪਾਕਿਸਤਾਨ ਨੂੰ ਗਿਆ ਭਾਰਤੀ 6 ਵਰ੍ਹਿਆਂ ਬਾਅਦ ਪਰਤਿਆ। ਇਹਨੂੰ ਕੈਪਟਨ ਤੋਂ ਕੋਈ ਸਬਕ ਲੈਣਾ ਚਾਹੀਦਾ ਸੀ। ਨਹੀਂ, ਇਹਨੇ ਸ਼ਾਇਦ ਗਦਰ ਵਾਲੇ ਤਾਰਾ ਸਿੰਘ ਤੋਂ ਸਬਕ ਲੈ ਲਿਆ ਨਾ, ਇਹ ਉਧਰ ਹੀ ਚਲੇ ਗਿਆ। ਸ਼ੁਕਰ ਕਰੋ ਨਲਕਾ ਨੁਲਕਾ ਲਈ ਵੱਡਾ ਸਜ਼ਾ ਨਹੀਂ ਤਾਂ ਉਹਨੇ ਜ਼ਿਆਦਾ ਕਰ ਦੇਣੀ ਸੀ। ਇਹ ਮੁੰਡਾ ਸੀਗਾ, ਇੰਡੀਅਨ ਮੁੰਡਾ ਸੀ। ਵੈਸੇ ਇਹ ਪਿਆਰ ਤੇ ਜ਼ੋਰ ਨਹੀਂ ਹੁੰਦਾ, ਇਸ਼ਕ ਤੇ ਜ਼ੋਰ ਨਹੀਂ ਹੁੰਦਾ। ਔਰ ਇਹ ਮੁੰਡਾ ਜਿਹੜਾ ਸੀਗਾ ਉਹ ਕਿਸੇ ਕੁੜੀ ਨੂੰ ਪਿਆਰ ਕਰ ਬੈਠਾ, ਉਹ ਪਾਕਿਸਤਾਨੀ ਕੁੜੀ ਸੀਗੀ। ਆਨਲਾਈਨ ਇਹਨਾਂ ਦੀ ਮੁਲਾਕਾਤ ਹੋਈ, ਉਸ ਤੋਂ ਬਾਅਦ ਇਹ ਚਲੇ ਗਿਆ। ਇਹਦੇ ਜਿਹੜੇ ਡਾਕੂਮੈਂਟ ਸੀਗੇ ਫਿਰ ਉਹ ਉਹਨਾਂ ਨੇ ਦੇਖੇ ਜਦੋਂ, ਤਾਂ ਉਹ ਲੰਘੇ ਲੁੰਘੇ ਮਿਆਦ ਤੋਂ ਸੀਗੇ। ਉਸ ਤੋਂ ਬਾਅਦ ਇਹਨੂੰ 3 ਸਾਲ ਦੀ ਸਜ਼ਾ ਹੋਈ, ਅਲੱਗ ਕੇ 6 ਸਾਲ ਕੱਟੇ ਆ ਇਹਨੇ। ਕੁਛ NGO ਜਿਹੜੇ ਸੀਗੇ ਉੱਧਰ ਕੰਮ ਕਰਦੇ ਸੀ, ਉਹਨਾਂ ਨੇ ਮੁੱਦਾ ਚੁੱਕਿਆ, ਇੱਧਰੋਂ ਇੰਡੀਅਨ ਗੌਰਮੈਂਟ ਨੇ ਮੁੱਦਾ ਚੁੱਕਿਆ। ਤਾਂ ਇਹ ਜਿਹੜਾ ਮੁੰਡਾ ਸੀਗਾ ਹਾਮਿਦ ਅੰਸਾਰੀ ਅੱਜ 6 ਸਾਲਾਂ ਬਾਅਦ ਪਰਤ ਆਇਆ। ਚਲੋ ਵਿਹੜੇ ਦਾ ਚਿਰਾਗ ਜਿਹੜਾ ਉਹ ਵਾਪਸ ਆਇਆ, ਕਿਸੇ ਮਾਂ ਦੀਆਂ ਅੰਦਰਾਂ ਠਰੀਆਂ ਨੇ, ਚੰਗੀ ਚੀਜ਼ ਆ। ਮੇਰੇ ਖਿਆਲ ਦੇ ਨਾਲ ਬਹੁਤ ਭਾਵੁਕਤਾ ਵਾਲੇ ਪਲ ਹੋਣਗੇ ਜਦੋਂ ਇਹ ਮਿਲਾਨ ਹੋਇਆ ਹੋਏਗਾ, ਕਿਉਂਕਿ ਇੱਕ ਦੂਜੇ ਦੇਸ਼ ਦੇ ਵਿੱਚੋਂ ਕਿਸੇ ਨੇ ਕੈਦ 'ਚ ਰਿਹਾ ਹੋ ਕੇ ਆਉਣਾ, ਇੱਕ ਆਪਣੇ ਦੇਸ਼ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਉਣਾ, ਦੋਵਾਂ ਚੀਜ਼ਾਂ 'ਚ ਬੜਾ ਅੰਤਰ ਆ। ਤਾਂ ਜਦੋਂ ਤੁਸੀਂ ਦੂਸਰੇ ਦੇਸ਼ ਦੀ ਜੇਲ੍ਹ ਦੇ ਵਿੱਚੋਂ ਆਪਣੇ ਦੇਸ਼ ਦੇ ਵਿੱਚ ਪਹੁੰਚਦੇ ਹੋ ਤਾਂ ਮੇਰੇ ਖਿਆਲ ਦੇ ਨਾਲ ਅਥਾਹ ਖੁਸ਼ੀ ਹੁੰਦੀ ਹੈ। ਅਥਾਹ ਖੁਸ਼ੀ ਹੁੰਦੀ ਹੈ, ਕੋਈ ਬਿਆਨ ਹੀ ਨਹੀਂ ਕਰ ਸਕਦਾ। ਆਪਾਂ ਸਿਰਫ ਮਹਿਸੂਸ ਕਰ ਸਕਦੇ ਹਾਂ, ਬਿਆਨ ਨਹੀਂ ਕਰ ਸਕਦੇ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਠੀਕ ਹੈ, ਚਲੋ ਵਧੀਆ ਹੋਇਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਯਤਨ ਕਰਕੇ ਨੇਪਰੇ ਚਾੜ ਲਈਆਂ ਜਾਂਦੀਆਂ ਨੇ। ਪਰ ਜਿਹੜੇ ਜੰਗੀ ਕੈਦੀਆਂ ਦੇ ਪਰਿਵਾਰ ਆ, ਜਿਨ੍ਹਾਂ ਨੂੰ ਹੰਨੇ ਬੰਨੇ ਨਹੀਂ ਲਾਇਆ ਜਾ ਰਿਹਾ, ਉਹਨਾਂ ਦੇ ਜੀਅ ਕਿੱਥੇ ਆ, ਕਿਹੜੀ ਹਾਲਤ ਦੇ ਵਿੱਚ ਆ, ਇੰਨੇ 30 40 50 ਸਾਲ ਹੋ ਗਏ ਆ, ਤਾਂ ਕੁਛ ਹਾਲੇ ਵੀ ਜਿਉਂਦੇ ਆ, ਦੱਸਦੇ ਆ ਹਾਲੇ ਵੀ ਜਿਉਂਦੇ ਆ, ਜਿਨ੍ਹਾਂ ਨੂੰ ਜੇਲ੍ਹਾਂ 'ਚ ਨਹੀਂ, ਬਾਹਰ ਉਹਨਾਂ ਤੋਂ ਕੰਮ ਵੀ ਕਰਾਇਆ ਜਾਂਦਾ। ਸੋ ਉਹ ਰਿਕਾਰਡ ਦੇ ਵਿੱਚ ਹੈ ਹੀ ਨਹੀਂ ਹੈ ਕੈਦੀ, ਪਰ ਜਿਉਂਦੇ ਜਾ ਰਹੇ। ਉੱਧਰੋਂ ਜਿਹੜੇ ਕੈਦੀ ਛੁੱਟ ਕੇ ਆਉਂਦੇ ਆ ਦੱਸਦੇ ਆ ਕਿ ਜੰਗੀ ਕੈਦੀ ਆ ਜਿਹੜੇ ਬੜੀ ਬੁਰੀ ਅਵਸਥਾ ਦੇ ਵਿੱਚ ਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਸਰਕਾਰਾਂ ਇਹੋ ਜਿਹੇ ਮੁੱਦਿਆਂ ਤੇ ਰਜ਼ਾਮੰਦ ਹੋ ਸਕਦੀਆਂ ਕਿ ਚਲੋ ਪਿਆਰ ਦਾ ਮਾਮਲਾ ਯਾਰ, ਪਿਆਰ ਤੇ ਉੱਧਰ ਵੀ ਇੱਕੋ ਜਿਹਾ, ਇੱਧਰ ਵੀ ਇੱਕੋ ਜਿਹਾ, ਤਾਂ ਜੰਗੀ ਕੈਦੀਆਂ ਦਾ ਮਾਮਲਾ ਵੀ ਨਜਿੱਠਿਆ ਜਾਣਾ ਚਾਹੀਦਾ ਨਾ। ਕਿ ਪਤਾ ਨਹੀਂ ਕਿਸ ਹਾਲਤ 'ਚ ਆ, ਜਿੰਨੇ ਕੁ ਉਹਨਾਂ ਦੇ ਸਾਹ ਬਚੇ ਆ, ਇਹ ਘੱਟੋ ਘੱਟ ਉਹਨਾਂ ਦੇ ਜਿਹੜੇ ਪਿਆਰੇ ਆ ਉਹ ਆਖਰੀ ਦਜ਼ਾਰੇ ਤੇ ਕਰ ਲੈਣ। ਮੇਰੇ ਖਿਆਲ ਦੇ ਨਾਲ ਉੱਧਰ ਵੀ ਹੁਣ ਇਹਨਾਂ ਦੋਨਾਂ ਮੁਲਕਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਜਿੱਥੇ ਜਿੱਥੇ ਵੀ ਕੋਈ ਜੰਗੀ ਕੈਦੀ ਹੈਗਾ, ਚਾਹੇ ਇੱਧਰ ਆ ਚਾਹੇ ਉੱਧਰ ਆ, ਤਾਂ ਉਹਨਾਂ ਨੂੰ ਵੀ ਪਰਿਵਾਰਾਂ ਦੇ ਨਾਲ ਮਿਲਾ ਦੇਣਾ ਚਾਹੀਦਾ ਵੀ ਪੁੰਨ ਵਾਲਾ ਕੰਮ ਆ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋਮਾਈਜ਼